ਸਿੱਖਾਂ ਨੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਤੱਕ ਜਿੰਨੀਆਂ ਵੀ ਜੰਗਾਂ ਲੜੀਆਂ ਵਾ ਉਹਦੇ ਵਿੱਚ ਸਿੱਖ ਕਦੀ ਵੀ ਦੁਸ਼ਮਣ ਦੇ ਨੈਰੇਟਿਵ ਦਾ ਸ਼ਿਕਾਰ ਨਹੀਂ ਬਣੇ। ਸਿੱਖਾਂ ਨੂੰ ਇਹ ਗੱਲ ਸਪਸ਼ਟ ਹੁੰਦੀ ਸੀ ਕਿ ਆਹ ਸਾਡਾ ਦੁਸ਼ਮਣ ਆ ਤੇ ਅਸੀਂ ਇਹਦੇ ਨਾਲ ਕਿਸੇ ਜੰਗ ਦੇ ਵਿੱਚ ਉਤਰੇ ਹੋਏ ਆ। ਪਰ ਜਿਹੜੀ ਨਵੀਂ ਚੀਜ਼ ਪੱਛਮ ਤੋਂ ਜਿਹੜੇ ਕੋਲੋਨਾਈਜ਼ਰ ਲੈ ਕੇ ਆਏ ਆ ਉਹ ਇਹ ਲੈ ਕੇ ਆਏ ਕਿ ਤੁਹਾਡੇ ਵਿੱਚੋਂ ਇੱਕ ਹਿੱਸੇ ਨੂੰ ਇਹ ਗੱਲ ਜਚਾਉਣੀ ਕਿ ਤੁਹਾਡੀ ਕਮਿਊਨਿਟੀ ਦੀ ਲੜਾਈ ਲੜ ਰਹੇ ਬੰਦੇ ਗਲਤ ਆ ਤੇ ਜਿਨ੍ਹਾਂ ਦੇ ਨਾਲ ਲੜਾਈ ਲੜ ਰਹੇ ਆ ਉਹ ਕਿਤੇ ਨਾ ਕਿਤੇ ਇਨਸਾਫ ਪਸੰਦ ਦਾ ਨਿਆਂ ਕਰ ਰਹੀ ਆ, ਉਹ ਤੁਹਾਡੇ ਨਾਲ ਨਿਆਂ ਕਰਨਗੇ। ਇਹ ਗੱਲ ਹਿੰਦੁਸਤਾਨ ਨੇ ਖਾਸ ਕਰਕੇ ਸਿੱਖਾਂ ਨਾਲ ਵਰਤੀ ਆ ਕਿ ਪਹਿਲੀ ਵਾਰੀ ਇਤਿਹਾਸ 'ਚ ਇਦਾਂ ਹੋਇਆ ਕਿ ਸਿੱਖਾਂ ਦਾ ਇੱਕ ਵੱਡਾ ਤਬਕਾ ਜਿਹੜਾ ਆ ਉਹ ਆਜ਼ਾਦੀ ਦੀ ਲੜਾਈ ਲੜ ਰਹੇ ਸਿੱਖਾਂ ਦੇ ਖਿਲਾਫ ਹਿੰਦੁਸਤਾਨ ਦੀ ਗੋਦੀ 'ਚ ਬੈਠਾ ਆ। ਇਹ ਚੀਜ਼ਾਂ ਪੋਸੀਬਲ ਕਿਵੇਂ ਹੋਈਆਂ ਕਿ ਸਿੱਖਾਂ ਦਾ ਸਭ ਤੋਂ ਪੜ੍ਹਿਆ ਲਿਖਿਆ ਵਰਗ ਜਿਹਨੂੰ ਚੀਜ਼ਾਂ ਦੀ ਸਮਝ ਆ ਉਹਨੂੰ ਕਿਉਂ ਲੱਗਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਵਿੱਢਿਆ ਸੰਘਰਸ਼ ਗਲਤ ਆ। ਜਿੰਨੇ ਵੀ ਸਰਕਾਰ ਦੇ ਅਦਾਰੇ ਆ, ਸਰਕਾਰ ਦੇ ਅੰਡਰ ਚੱਲਦੇ ਅਦਾਰੇ ਆ, ਚਾਹੇ ਉਹ ਪੰਜਾਬ ਬੋਰਡ ਆ, CBSE ਬੋਰਡ ਆ, DAV ਸਕੂਲ ਨੇ, ਯੂਨੀਵਰਸਿਟੀਆਂ ਨੇ, ਉਹਨਾਂ ਦੇ ਵਿੱਚ ਨਿੱਤ ਦਿਨ ਰਾਸ਼ਟਰਵਾਦ ਆ ਜਿਹੜਾ ਘੋਟ ਕੇ ਤੁਹਾਡੇ ਬੱਚਿਆਂ ਦੇ ਦਿਮਾਗ 'ਚ ਪਾਇਆ ਜਾਂਦਾ ਆ ਤੇ ਤੁਹਾਡੇ ਉਹਨਾਂ ਅਦਾਰਿਆਂ 'ਚੋਂ ਆਏ ਸਿੱਖ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਦਰਬਾਰ ਸਾਹਿਬ ਤੇ ਫੌਜ ਚੜ੍ਹਨੀ ਜਿਹੜੀ ਗਲਤ ਆ। ਇਹ ਨਹੀਂ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਨਹੀਂ ਮੰਨਦਾ, ਇਹ ਨਹੀਂ ਕਿ ਉਹ ਦੁਸ਼ਟਾ ਪਾਪੀ ਆ, ਉਹਦੇ ਅੰਦਰ ਰਾਸ਼ਟਰਵਾਦ ਉਹਦੀਆਂ ਰਗਾਂ 'ਚ ਇਸ ਹੱਦ ਤੱਕ ਘਰ ਕਰ ਚੁੱਕਾ ਹੁੰਦਾ ਆ ਕਿ ਉਹਨੂੰ ਗੱਲ ਮਹਿਸੂਸ ਨਹੀਂ ਹੁੰਦੀ। ਜਿੱਦਣ ਤੁਹਾਡੀਆਂ ਸਟੇਜਾਂ ਤੇ, ਜਿੱਦਣ ਅਕਾਲ ਤਖਤ ਤੇ, ਜਿੱਦਣ ਮੰਜੀ ਸਾਹਿਬ ਦੀਵਾਨ ਹਾਲ 'ਚ ਤੇ ਜਿੱਦਣ ਸਾਰੀਆਂ ਪੰਥਕ ਕਾਨਫਰੰਸਾਂ 'ਚ ਸ਼ਹੀਦੀ ਜੋੜ ਮੇਲਿਆਂ 'ਚ ਤੁਹਾਡੀ ਗੱਲ ਹੋਊਗੀ, ਤੁਹਾਡੇ ਰਾਗੀ, ਤੁਹਾਡੇ ਢਾਡੀ, ਤੁਹਾਡੇ ਕਵੀਸ਼ਰ ਜਦੋਂ ਇਹ ਗੱਲ ਤੁਹਾਨੂੰ ਦੱਸਣਗੇ ਕਿ ਸ਼ਬਦ ਗੁਰੂ ਦੀ ਕਥਾ ਤੋਂ ਬਾਅਦ ਕਿ ਤੁਹਾਡੀ ਕੌਮ ਦੇ ਹਾਲਾਤ ਕੀ ਆ, ਤੁਸੀਂ ਗੁਲਾਮੀ ਦੀ ਕਿਹੜੀ ਗਲਫਤ 'ਚ ਡਿੱਗ ਚੁੱਕੇ ਜੇ, ਜਿੱਦਣ ਸਟੇਟ ਸਭ ਕੁਝ ਬੰਦ ਕਰ ਸਕਦੀ ਆ, ਤੁਹਾਡੇ ਅਖਬਾਰ, ਤੁਹਾਡੇ ਚੈਨਲ, ਤੁਹਾਡੇ ਪੇਜ, ਸਟੇਟ ਤੁਹਾਡੀਆਂ ਸਟੇਜਾਂ, ਤੁਹਾਡੇ ਦੀਵਾਨ ਬੰਦ ਨਹੀਂ ਕਰ ਸਕਦੀ। ਜਿੱਦਣ ਉਹਨਾਂ ਦੀਵਾਨਾਂ ਦੀ ਤੁਹਾਡੀ ਗੱਲ ਹੋਊਗੀ, ਤੁਹਾਡੀ ਗੁਲਾਮੀ ਦੀ ਗੱਲ ਹੋਊਗੀ, ਤੁਹਾਡੇ ਆਜ਼ਾਦੀ ਦੇ ਸੰਘਰਸ਼ ਦੀ ਗੱਲ ਹੋਊਗੀ, ਉਦੋਂ ਤੁਹਾਡੇ ਕੋਲੋਂ ਗੁਲਾਮੀ ਲੈਣੀ ਆ। ਦਸਮ ਪਾਤਸ਼ਾਹ ਦੀ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਰਫ 2 ਤੋਂ 3 ਮਿੰਟ ਲੈਣੇ ਆ ਤੇ ਜੋ ਮੇਰਾ ਵਿਸ਼ਾ ਆ, ਮੈਂ ਮਾਸ ਕਮਿਊਨੀਕੇਸ਼ਨ ਪੱਤਰਕਾਰੀ ਦਾ ਰਿਸਰਚ ਸਕਾਲਰ ਆ ਤੇ ਮੈਂ ਉਸੇ ਸਬੰਧ 'ਚ ਤੁਹਾਡੇ ਨਾਲ ਗੱਲ ਕਰਨੀ ਕਿ ਸੰਸਥਾਵਾਂ ਦੀ ਜਿਹੜੀ ਲੋੜ ਆ ਉਹ ਕਿਉਂ ਹੁੰਦੀ ਆ। ਸਿੱਖਾਂ ਨੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਤੱਕ ਜਿੰਨੀਆਂ ਵੀ ਜੰਗਾਂ ਲੜੀਆਂ ਵਾ ਉਹਦੇ ਵਿੱਚ ਸਿੱਖ ਕਦੀ ਵੀ ਦੁਸ਼ਮਣ ਦੇ ਨੈਰੇਟਿਵ ਦਾ ਸ਼ਿਕਾਰ ਨਹੀਂ ਬਣੇ। ਸਿੱਖਾਂ ਨੂੰ ਇਹ ਗੱਲ ਸਪਸ਼ਟ ਹੁੰਦੀ ਸੀ ਕਿ ਆਹ ਸਾਡਾ ਦੁਸ਼ਮਣ ਆ ਤੇ ਅਸੀਂ ਇਹਦੇ ਨਾਲ ਕਿਸੇ ਜੰਗ ਦੇ ਵਿੱਚ ਉਤਰੇ ਹੋਏ ਆ। ਪਰ ਜਿਹੜੀ ਨਵੀਂ ਚੀਜ਼ ਪੱਛਮ ਤੋਂ ਜਿਹੜੇ ਕੋਲੋਨਾਈਜ਼ਰ ਲੈ ਕੇ ਆਏ ਆ ਉਹ ਇਹ ਲੈ ਕੇ ਆਏ ਕਿ ਤੁਹਾਡੇ ਵਿੱਚੋਂ ਇੱਕ ਹਿੱਸੇ ਨੂੰ ਇਹ ਗੱਲ ਜਚਾਉਣੀ ਕਿ ਤੁਹਾਡੀ ਕਮਿਊਨਿਟੀ ਦੀ ਲੜਾਈ ਲੜ ਰਹੇ ਬੰਦੇ ਗਲਤ ਆ ਤੇ ਜਿਨ੍ਹਾਂ ਦੇ ਨਾਲ ਲੜਾਈ ਲੜ ਰਹੇ ਆ ਉਹ ਕਿਤੇ ਨਾ ਕਿਤੇ ਇਨਸਾਫ ਪਸੰਦ ਦਾ ਨਿਆਂ ਕਰ ਰਹੀ ਆ, ਉਹ ਤੁਹਾਡੇ ਨਾਲ ਨਿਆਂ ਕਰਨਗੇ। ਇਹ ਗੱਲ ਹਿੰਦੁਸਤਾਨ ਨੇ ਖਾਸ ਕਰਕੇ ਸਿੱਖਾਂ ਨਾਲ ਵਰਤੀ ਆ ਕਿ ਪਹਿਲੀ ਵਾਰੀ ਇਤਿਹਾਸ 'ਚ ਇਦਾਂ ਹੋਇਆ ਕਿ ਸਿੱਖਾਂ ਦਾ ਇੱਕ ਵੱਡਾ ਤਬਕਾ ਜਿਹੜਾ ਆ ਉਹ ਆਜ਼ਾਦੀ ਦੀ ਲੜਾਈ ਲੜ ਰਹੇ ਸਿੱਖਾਂ ਦੇ ਖਿਲਾਫ ਹਿੰਦੁਸਤਾਨ ਦੀ ਗੋਦੀ 'ਚ ਬੈਠਾ ਆ। ਉਹ ਕਿਵੇਂ ਹੋ ਸਕਿਆ? ਸਾਡੇ ਸਾਹਮਣੇ ਵੱਡਾ ਸਵਾਲ ਇਹ ਹੈ ਕਿ ਇਹ ਚੀਜ਼ਾਂ ਪੋਸੀਬਲ ਕਿਵੇਂ ਹੋਈਆਂ ਕਿ ਸਿੱਖਾਂ ਦਾ ਸਭ ਤੋਂ ਪੜ੍ਹਿਆ ਲਿਖਿਆ ਵਰਗ ਜਿਹਨੂੰ ਚੀਜ਼ਾਂ ਦੀ ਸਮਝ ਆ ਉਹਨੂੰ ਕਿਉਂ ਲੱਗਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਵਿੱਢਿਆ ਸੰਘਰਸ਼ ਗਲਤ ਆ। ਉਹਦੇ ਪਿੱਛੇ ਜਿਹੜੀ ਗੱਲ ਅਸੀਂ ਮੀਡੀਆ ਦੀ ਕਰਦੇ ਆ ਕਿ ਮੀਡੀਆ ਜਿਹੜਾ ਨੈਰੇਟਿਵ ਬਣਾਉਂਦਾ ਆ ਉਹ ਰਾਤ ਤੋਂ ਦਿਨ ਚੜ੍ਹਨ ਤੱਕ ਲੋਕਾਂ ਦੇ ਖਿਆਲ ਬਦਲ ਸਕਦਾ ਆ, ਪਰ ਉਹਦੇ ਵਾਸਤੇ ਇੱਕ ਗਰਾਊਂਡ ਤਿਆਰ ਕੀਤੀ ਜਾਂਦੀ ਆ। ਜਿੱਦਣ ਤੁਹਾਡਾ ਬੱਚਾ ਸਕੂਲ 'ਚ ਜਾਂਦਾ ਆ, ਸਕੂਲ ਤੋਂ ਲੈ ਕੇ ਕਾਲਜ, ਯੂਨੀਵਰਸਿਟੀ, ਐਜੂਕੇਸ਼ਨ ਬੋਰਡ, UGC ਤੱਕ, ਸਰਕਾਰੀ ਦਫ਼ਤਰਾਂ ਤੱਕ ਜਦੋਂ ਜਨ ਗਣ ਮਨ ਚੱਲਦਾ ਹੈ, ਜਦੋਂ 15 ਅਗਸਤ 26 ਜਨਵਰੀ ਮਨਾਈ ਜਾਂਦੀ ਆ, ਹਰ ਗੱਲ ਦੇ ਵਿੱਚ ਜਿੱਦਾਂ ਹੁਣ ਸਾਰੇ ਦੇਸ਼ 'ਚ ਰਾਸ਼ਟਰੀ ਭਾਸ਼ਾ ਹਿੰਦੀ ਦਾ ਦਿਵਸ ਮਨਾਉਣ ਦੀ ਗੱਲ ਚੱਲ ਰਹੀ ਆ ਤਾਂ ਮੀਡੀਆ ਇੱਕ ਬੜਾ ਛੋਟਾ ਜਿਹਾ ਹਿੱਸਾ ਆ। ਉਸ ਤੋਂ ਪਹਿਲਾਂ ਜਿੰਨੇ ਵੀ ਸਰਕਾਰ ਦੇ ਅਦਾਰੇ ਆ, ਸਰਕਾਰ ਦੇ ਅੰਡਰ ਚੱਲਦੇ ਅਦਾਰੇ ਆ, ਚਾਹੇ ਉਹ ਪੰਜਾਬ ਬੋਰਡ ਆ, CBSE ਬੋਰਡ ਆ, DAV ਸਕੂਲ ਨੇ, ਯੂਨੀਵਰਸਿਟੀਆਂ ਨੇ, ਉਹਨਾਂ ਦੇ ਵਿੱਚ ਨਿੱਤ ਦਿਨ ਰਾਸ਼ਟਰਵਾਦ ਆ ਜਿਹੜਾ ਘੋਟ ਕੇ ਤੁਹਾਡੇ ਬੱਚਿਆਂ ਦੇ ਦਿਮਾਗ 'ਚ ਪਾਇਆ ਜਾਂਦਾ ਆ ਤੇ ਤੁਹਾਡੇ ਉਹਨਾਂ ਅਦਾਰਿਆਂ 'ਚੋਂ ਆਏ ਸਿੱਖ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਦਰਬਾਰ ਸਾਹਿਬ ਤੇ ਫੌਜ ਚੜ੍ਹਨੀ ਜਿਹੜੀ ਗਲਤ ਆ। ਦਰਬਾਰ ਸਾਹਿਬ ਤੇ ਚੜ੍ਹ ਰਹੀ ਫੌਜ ਦੀ ਅਗਵਾਈ ਕਰ ਰਿਹਾ ਜਿਹੜਾ
ਜਰਨੈਲ ਜਸਬੀਰ ਰਾਣਾ ਇੱਕ ਸਿੱਖ ਇਹ ਕਹਿੰਦਾ ਕਿ ਸਭ ਤੋਂ ਪਹਿਲੀ ਪਲਟੂਨ ਮੈਂ ਅੰਦਰ ਲੈ ਕੇ ਜਾਊਂਗਾ, ਤਾਂ ਇਹ ਨਹੀਂ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਨਹੀਂ ਮੰਨਦਾ, ਇਹ ਨਹੀਂ ਕਿ ਉਹ ਦੁਸ਼ਟ ਆ, ਪਾਪੀ ਆ। ਉਹਦੇ ਅੰਦਰ ਰਾਸ਼ਟਰਵਾਦ ਉਹਦੀਆਂ ਰਗਾਂ 'ਚ ਇਸ ਹੱਦ ਤੱਕ ਘਰ ਕਰ ਚੁੱਕਾ ਹੁੰਦਾ ਆ ਕਿ ਉਹਨੂੰ ਗੱਲ ਮਹਿਸੂਸ ਨਹੀਂ ਹੁੰਦੀ। ਦੁਨੀਆ ਦੀ ਸਭ ਤੋਂ ਕਰੂਪ, ਦੁਨੀਆ ਦੀ ਸਭ ਤੋਂ ਭੈੜੀ ਤਸਵੀਰ ਵੇਖਣੀ ਆ ਤੇ ਬਾਬਾ ਮਾਨੋਚਾਲ ਦੀ ਸ਼ਹੀਦੀ ਵਾਲੀ ਤਸਵੀਰ, ਮੰਜੇ ਤੇ ਪਿਆ ਬਾਬਾ ਮਾਨੋਚਾਲ ਸ਼ਹੀਦ ਹੋਇਆ, ਉਹਦੇ ਪਿੱਛੇ 4 ਸਾਬਤ ਸੂਰਤ ਸਿੱਖ ਖੜੇ ਦੰਦੀਆਂ ਕੱਢ ਰਹੇ ਆ। ਦੁਨੀਆ ਦੀ ਸਭ ਤੋਂ ਕਰੂਪ ਤਸਵੀਰ ਆ। ਜੇ ਉਹਨਾਂ 4 ਸਾਬਤ ਸੂਰਤ ਸਿੱਖਾਂ ਨੂੰ ਇਹ ਮਹਿਸੂਸ ਹੋਇਆ ਆ ਕਿ ਬਾਬਾ ਮਾਨੋਚਾਲ ਦੀ ਸ਼ਹੀਦੀ ਸਹੀ ਆ, ਇਹਦਾ ਮਾਰਿਆ ਜਾਣਾ ਬਿਲਕੁਲ ਸਹੀ ਆ, ਤਾਂ ਸਮਝੋ ਕਿ ਸਿਸਟਮ ਤੁਹਾਡੇ ਰਗਾਂ ਦੇ ਵਿੱਚ ਕਿੱਥੋਂ ਤੱਕ ਘਰ ਕਰ ਚੁੱਕਾ ਆ। ਤਾਂ ਇਹ ਨੈਰੇਟਿਵ ਦਾ ਜਵਾਬ ਤੁਸੀਂ ਨੈਰੇਟਿਵ ਨਾਲ ਦੇ ਸਕਦੇ ਜੀ। ਤਾਂ ਉਹਦਾ ਪਹਿਲਾ ਜਿਹੜਾ ਸਾਡਾ ਕਰਨ ਵਾਲਾ ਕੰਮ ਇਹ ਹੁੰਦਾ ਕਿ ਅਸੀਂ ਮੀਡੀਆ ਦੇ ਚੈਨਲ ਬਣਾਈਏ, ਆਪਾਂ ਅਖਬਾਰ ਚਲਾਈਏ। ਉਹਦੇ ਉੱਤੇ ਸਰਕਾਰ ਕਿਸੇ ਟਾਈਮ ਵੀ ਪਾਬੰਦੀ ਲਾ ਸਕਦੀ ਆ। ਮਸ਼ੀਨਰੀ ਦਾ ਮੁਕਾਬਲਾ ਹਮੇਸ਼ਾ ਮਸ਼ੀਨਰੀ ਕਰ ਸਕਦੀ ਆ, ਤੇ ਤੁਹਾਨੂੰ ਛੇਵੇਂ ਪਾਤਸ਼ਾਹ ਜਿਹੜੀ ਮਸ਼ੀਨਰੀ ਦੇ ਕੇ ਗਏ ਆ, ਉਹ ਮੀਰੀ ਪੀਰੀ ਦਾ ਸਿਧਾਂਤ ਆ, ਉਹ ਅਕਾਲ ਤਖਤ ਆ, ਉਹ 52 ਹੁਕਮਾਂ ਦੇ ਵਿੱਚ ਇੱਕ ਹੁਕਮ ਆ ਕਿ ਸਿੱਖ ਨੇ ਰਾਜਨੀਤੀ ਪੜ੍ਹਨੀ ਵੀ ਆ, ਸਮਝਣੀ ਵੀ ਆ ਤੇ ਰਾਜਨੀਤੀ ਕਰਨੀ ਵੀ ਆ। ਇਸ ਮਸ਼ੀਨਰੀ ਦਾ, ਹਿੰਦੁਸਤਾਨ ਦੀ ਮਸ਼ੀਨਰੀ ਜਿਹੜੀ ਤੁਹਾਡੇ ਦਰਵਾਜ਼ੇ ਤੇ ਖੜੀ ਆ, ਜਿਹਦੇ ਦਫ਼ਤਰਾਂ 'ਚ ਤੁਸੀਂ ਰੋਜ਼ ਕੰਮ ਕਰਾਉਣ ਜਾਂਦੇ ਹੋ, ਜਿਹਦੇ ਅਦਾਰੇ 'ਚ ਤੁਹਾਡੇ ਬੱਚੇ ਪੜ੍ਹਦੇ ਆ, ਉਹਦਾ ਜਵਾਬ ਸਿੱਖਾਂ ਦੀ ਮਸ਼ੀਨਰੀ ਕਿਵੇਂ ਦੇ ਸਕਦੀ ਆ? ਜਿੱਦਣ ਤੁਹਾਡੀਆਂ ਸਟੇਜਾਂ ਤੇ, ਜਿੱਦਣ ਅਕਾਲ ਤਖਤ ਤੇ, ਜਿੱਦਣ ਮੰਜੀ ਸਾਹਿਬ ਦੀਵਾਨ ਹਾਲ 'ਚ, ਤੇ ਜਿੱਦਣ ਸਾਰੀਆਂ ਪੰਥਕ ਕਾਨਫਰੰਸਾਂ 'ਚ ਸ਼ਹੀਦੀ ਜੋੜ ਮੇਲਿਆਂ 'ਚ ਤੁਹਾਡੀ ਗੱਲ ਹੋਊਗੀ, ਤੁਹਾਡੇ ਰਾਗੀ, ਤੁਹਾਡੇ ਢਾਡੀ, ਤੁਹਾਡੇ ਕਵੀਸ਼ਰ ਜਦੋਂ ਇਹ ਗੱਲ ਤੁਹਾਨੂੰ ਦੱਸਣਗੇ ਕਿ ਸ਼ਬਦ ਗੁਰੂ ਦੀ ਕਥਾ ਤੋਂ ਬਾਅਦ ਕਿ ਤੁਹਾਡੀ ਕੌਮ ਦੇ ਹਾਲਾਤ ਕੀ ਆ, ਤੁਸੀਂ ਗੁਲਾਮੀ ਦੀ ਕਿਹੜੀ ਗਲਫਤ 'ਚ ਡਿੱਗ ਚੁੱਕੇ ਜੇ। ਜਿੱਦਣ ਸਟੇਟ ਸਭ ਕੁਝ ਬੰਦ ਕਰ ਸਕਦੀ ਆ, ਤੁਹਾਡੇ ਅਖਬਾਰ, ਤੁਹਾਡੇ ਚੈਨਲ, ਤੁਹਾਡੇ ਪੇਜ, ਸਟੇਟ ਤੁਹਾਡੀਆਂ ਸਟੇਜਾਂ, ਤੁਹਾਡੇ ਦੀਵਾਨ ਬੰਦ ਨਹੀਂ ਕਰ ਸਕਦੀ। ਜਿੱਦਣ ਉਹਨਾਂ ਦੀਵਾਨਾਂ 'ਚ ਤੁਹਾਡੀ ਗੱਲ ਹੋਊਗੀ, ਤੁਹਾਡੀ ਗੁਲਾਮੀ ਦੀ ਗੱਲ ਹੋਊਗੀ, ਤੁਹਾਡੇ ਆਜ਼ਾਦੀ ਦੇ ਸੰਘਰਸ਼ ਦੀ ਗੱਲ ਹੋਊਗੀ, ਉਦੋਂ ਤੁਹਾਡੇ ਗਲੋਂ ਗੁਲਾਮੀ ਲੈਣੀ ਆ। ਇਹ ਕੰਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਮੰਜੀ ਸਾਹਿਬ ਦੀਵਾਨ ਹਾਲ ਤੋਂ ਬੋਲ ਕੇ ਦੱਸਿਆ ਸਿੱਖਾਂ ਨੂੰ। ਇਹ ਕੰਮ ਉਹਨਾਂ ਨੇ ਗੁਰੂ ਨਾਨਕ ਨਿਵਾਸ ਦੀ ਛੱਤ ਤੇ ਰੋਜ਼ ਸੰਗਤ ਦੇ ਮੁਖਾਤਬ ਹੋ ਕੇ ਦੱਸਿਆ। ਇਹ ਕੰਮ ਉਹਨਾਂ ਨੇ ਅਕਾਲ ਤਖਤ ਤੇ ਜੰਗ ਲੜ ਕੇ ਦੱਸਿਆ ਕਿ ਇਹ ਕੰਮ ਉਦੋਂ ਹੋ ਸਕਦਾ, ਤੁਹਾਡੇ ਤਖਤ, ਤੁਹਾਡੀਆਂ ਸਟੇਜਾਂ, ਤੁਹਾਡੇ ਦੀਵਾਨ ਉਦੋਂ ਆਜ਼ਾਦ ਹੋ ਸਕਦੇ ਆ ਜਿੱਦਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਤੁਹਾਡੇ ਹੱਥ ਆਊਗਾ। ਜਿਸ ਕੰਮ ਲਈ ਸਰਦਾਰ ਸਿਮਰਜੀਤ ਸਿੰਘ ਮਾਨ, ਉਹਨਾਂ ਦੀ ਪਾਰਟੀ ਤੇ ਹੋਰ ਵੀ ਸਿੱਖ ਜਥੇਬੰਦੀਆਂ ਯਤਨਸ਼ੀਲ ਨੇ, ਹਰ ਸਿੱਖ ਦਾ ਫਰਜ਼ ਬਣਦਾ ਆ। ਜਿੱਦਣ ਧਰਮ ਯੁੱਧ ਮੋਰਚਾ ਲੱਗਾ ਸੀ ਸਿੱਖਾਂ ਲਈ, ਪ੍ਰਾਇਮਰੀ ਕੀ ਸੀ ਕਿ ਜੇ 500 ਦੀ ਗ੍ਰਿਫਤਾਰੀ ਦੀ ਕੌਲ ਤੇ 5000 ਗ੍ਰਿਫਤਾਰੀ ਹੋਣੀ ਚਾਹੀਦੀ ਆ। ਸਿੱਖਾਂ ਦੇ ਆਪ ਦੇ ਨਿੱਜੀ ਕੰਮ ਧੰਦੇ ਸੈਕੰਡਰੀ ਹੋ ਗਏ ਸੀ। ਅੱਜ ਉਸੇ ਡੈਡੀਕੇਸ਼ਨ ਦੇ ਨਾਲ ਜੇ ਸਿੱਖ ਤੁਰਨਗੇ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਦ ਕਰਾਉਣੀ ਆ, ਆਪਦੀਆਂ ਸਟੇਜਾਂ ਯਾਦ ਕਰਾਉਣੀਆਂ, ਜਿੱਦਣ ਉਹਨਾਂ ਸਟੇਜਾਂ ਤੋਂ ਆਜ਼ਾਦੀ ਦੀ ਬਾਤ ਪਊਗੀ ਤੇ ਮੈਨੂੰ ਲੱਗਦਾ ਕਿ ਸਾਡੀਆਂ ਰਗਾਂ 'ਚ ਜਿਹੜਾ ਭਾਰਤੀ ਰਾਸ਼ਟਰਵਾਦ ਦਾ ਉਹ ਜ਼ਹਿਰ ਰਚ ਚੁੱਕਾ ਆ, ਉਹ ਫਿਰ ਬਾਹਰ ਨਿਕਲੂਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।